Viewers, welcome back to News TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ US ਮੀਡੀਆ ਕੈਨੇਡਾ ਤੋਂ ਸਰਦਾਰ JS ਧਾਲੀਵਾਲ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ ਤੁਹਾਨੂੰ ਵੀ ਔਰ TV 84 ਨੂੰ ਵੇਖਣ ਔਰ ਸੁਣਨ ਵਾਲੇ ਸਾਰੇ ਹੀ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਅੱਜ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਵਿਚਾਰ ਜਾਣਨਾ ਚਾਹਾਂਗੇ ਤੁਹਾਡੇ ਜਿਸ ਤਰ੍ਹਾਂ ਅੱਜ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਇਸ ਬਾਰੇ ਤੋਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸ਼ਹੀਦ ਊਧਮ ਸਿੰਘ ਹੋਵੇ ਜਾਂ ਹੋਰ ਜਿੰਨੇ ਵੀ ਸ਼ਹੀਦ ਹੋਣ ਜੀ, ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਬਹੁਤਿਆਂ ਦਾ ਨਾਂ ਉਸ ਪੰਜਾਬ ਦੀ ਧਰਤੀ ਤੋਂ ਆਉਂਦਾ ਹੈ ਜਿੱਥੋਂ ਭਾਈ ਰਾਜੋਆਣਾ ਵਰਗੇ, ਭਾਈ ਹਵਾਰੇ ਵਰਗੇ ਔਰ ਹੋਰ ਜਿੰਦੇ ਔਰ ਸੁੱਖੇ ਵਰਗੇ ਔਰ ਜਿਹੜੇ ਜਿਨ੍ਹਾਂ ਨੇ ਇੰਦਰਾ ਨੂੰ ਸੋਧਿਆ ਭਾਈ ਸਤਵੰਤ ਬੇਅੰਤ ਵਰਗੇ ਉਸ ਧਰਤੀ ਤੋਂ ਪੈਦਾ ਹੋਏ ਆ। ਔਰ ਜੇ ਅਸੀਂ ਸ਼ਹੀਦ ਊਧਮ ਸਿੰਘ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮੱਸੇ ਰੰਗੜ ਵਰਗਿਆਂ ਨੂੰ ਸੋਧਾ ਲਾਉਣ ਵਾਲੇ ਜਿਹੜੇ ਸਿੰਘ ਸੀ ਉਹ ਵੀ ਪੰਜਾਬ ਦੀ ਧਰਤੀ ਤੋਂ ਪੈਦਾ ਹੋਏ ਨੇ। ਪਰ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਅੱਜ ਉਹਨਾਂ ਦਾ ਜਿਹੜਾ ਬੈਕ ਪਰਿਵਾਰ ਆ ਉਹ ਕਿਸ ਹੱਦ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਕਰਦਾ ਉਹ ਸਾਨੂੰ ਬਹੁਤੇ ਲੋਕਾਂ ਨੂੰ, ਕਿਉਂਕਿ ਅੱਜ ਸੋਸ਼ਲ ਮੀਡੀਆ ਜਿਹੜਾ ਆ ਚੁੱਕਿਆ ਇਹਦੇ ਕਰਕੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਹਾਲਾਤ ਕੀ ਹੈ ਹਿੰਦੁਸਤਾਨ ਦੇ ਅੰਦਰ। ਔਰ ਸ਼ਹੀਦ ਊਧਮ ਸਿੰਘ ਨੇ ਉਹ ਜੋ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਸਾਡੀ ਕੌਮ ਦੇ ਅੰਦਰ ਇੱਕ ਖੂਨ ਦੇ ਅੰਦਰ ਸਾਡੇ ਇਹ ਗੱਲ ਭਰੀ ਕਿ ਅਸੀਂ ਇੱਜ਼ਤ ਅਣਖ ਦੇ ਲਈ ਚਾਹੇ ਸਾਨੂੰ 18 ਸਾਲ ਲੱਗ ਜਾਣ ਚਾਹੇ 40 ਸਾਲ ਲੱਗ ਜਾਣ, ਅਸੀਂ ਉਸ ਇੱਜ਼ਤ ਔਰ ਅਣਖ ਦੇ ਲਈ ਆਪਣੀ ਕੁਰਬਾਨੀ ਕਰਨ ਦੇ ਲਈ 7 ਸਮੁੰਦਰੋਂ ਪਾਰ ਜਾ ਕੇ ਵੀ ਆਪਣੇ ਦੁਸ਼ਮਣ ਨੂੰ ਲੱਭਦੇ ਹਾਂ। ਇਹ ਇੱਕ ਸ਼ਹੀਦ ਊਧਮ ਸਿੰਘ ਨੂੰ ਇਕੱਲਾ ਯਾਦ ਹੀ ਕਰ ਨਹੀਂ ਲੈਣਾ ਚਾਹੀਦਾ। ਮੇਰਾ ਖਿਆਲ ਹੈ ਕਿ ਜਿਹੜੇ ਦੁਸ਼ਮਣ ਨੇ ਸਿੱਖ ਕੌਮ ਦੇ ਨਹੀਂ ਹੈ, ਪੂਰੀ ਦੁਨੀਆ ਦੇ ਅੰਦਰ ਜਿਹੜੇ ਸੱਚ ਦੇ ਦੁਸ਼ਮਣ ਨੇ, ਜਿਹੜੇ ਲੋਕਾਂ ਦੇ ਕਾਤਲ ਨੇ, ਉਹਨਾਂ ਨੂੰ ਵੀ ਅੱਜ ਸ਼ਹੀਦ ਊਧਮ ਸਿੰਘ ਦੇ ਦਿਨ ਤੇ ਉਹਨਾਂ ਨੂੰ ਯਾਦ ਕਰਾਉਣਾ ਚਾਹੀਦਾ ਹੈ ਕਿ ਸ਼ਹੀਦ ਊਧਮ ਸਿੰਘ ਦੇ ਵਾਰਸ ਅੱਜ ਵੀ ਪੰਜਾਬ ਦੀ ਧਰਤੀ ਤੇ ਬੈਠੇ ਨੇ। ਤੁਸੀਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਹੋਵੋ, ਸ਼ਹੀਦ ਊਧਮ ਸਿੰਘ ਨੂੰ ਯਾਦ ਕਰਨਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸ਼ਹੀਦ ਊਧਮ ਸਿੰਘ ਦੇ ਜਿਹੜੇ ਕੰਮ ਸੀ ਉਹਨਾਂ ਨੂੰ ਅਸੀਂ ਯਾਦ ਕਰੀਏ ਔਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਯਾਦ ਕਰਾਈਏ ਕਿ ਸ਼ਹੀਦ ਊਧਮ ਸਿੰਘ ਵਰਗੇ ਅੱਜ ਵੀ ਇਸ ਧਰਤੀ ਤੇ ਹਨ, ਤੁਹਾਨੂੰ ਅੱਜ ਵੀ ਲੱਭਣਗੇ, ਅੱਜ ਵੀ ਤੁਹਾਨੂੰ ਭਾਲਣਗੇ। ਪਰ ਜਦੋਂ ਸ਼ਹੀਦ ਊਧਮ ਸਿੰਘ ਨੇ ਜਿਸ ਦੇਸ਼ ਦੇ ਲਈ ਕੁਰਬਾਨੀ ਕੀਤੀ ਤੋਂ ਅਸੀਂ ਗੱਲ ਕਰੀਏ ਤਾਂ ਅੱਜ ਉਹ ਦੇਸ਼ ਉਹ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਲਈ ਕੀ ਕਰ ਰਿਹਾ, ਉਹ ਸ਼ਹੀਦ ਊਧਮ ਸਿੰਘ ਦੀ ਜਿਹੜੀ ਕੌਮ ਹੈ, ਸਿੱਖ ਕੌਮ ਹੈ, ਉਹਦੇ ਨਾਲ ਕੀ ਕਰ ਰਿਹਾ, ਉਹ ਸ਼ਹੀਦ ਊਧਮ ਸਿੰਘ ਦੀ ਜਿਹੜੀ ਧਰਤੀ ਹੈ ਪੰਜਾਬ, ਉਹਦੇ ਨਾਲ ਉਹ ਕੀ ਕਰਨ ਤੇ ਤੁਲਿਆ ਹੋਇਆ, ਇਹ ਗੱਲਾਂ ਵੀ ਸਾਨੂੰ ਯਾਦ ਕਰਨ ਦੀ ਲੋੜ ਆ। ਸ਼ਹੀਦ ਊਧਮ ਸਿੰਘ ਨੂੰ ਅਸੀਂ ਜਦੋਂ ਯਾਦ ਕਰਦੇ ਹਾਂ ਹਰ ਇੱਕ ਪੰਜਾਬੀ ਦਾ ਜਿਹੜਾ ਸਿਹਰਾ ਮਾਣ ਨਾਲ ਉੱਚਾ ਹੁੰਦਾ ਜੀ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਰੀਸੈਂਟ ਕਰੰਟ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਜਿਸ ਤਰ੍ਹਾਂ ਸਹਾਰਨਪੁਰ ਦੇ ਵਿੱਚ ਜਿਹੜੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ, ਜਿਹੜੇ ਦੰਗੇ ਕਰਵਾਏ ਗਏ ਨੇ, ਇਹਨਾਂ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, ਇਹਦੇ ਬਾਰੇ ਕਾਫੀ ਦਿਨਾਂ ਤੋਂ TV 84 ਦੇ ਉੱਪਰ ਜਿਹੜੀ ਗੱਲਬਾਤ ਹੋ ਰਹੀ ਹੈ ਔਰ ਵੱਖ-ਵੱਖ ਜਿਹੜੀ ਅਸੀਂ ਕਈ ਦਿਨਾਂ ਤੋਂ ਸੁਣ ਰਹੇ ਹਾਂ ਔਰ ਡਾਕਟਰ ਅਮਰਜੀਤ ਸਿੰਘ ਜਿਹੜੇ ਕਿ ਇਹਨਾਂ ਦਾ ਕਾਲਮ ਹੁੰਦਾ ਹੈ ਉਹਦੇ ਵਿੱਚ ਉਹਨਾਂ ਨੇ ਸਟਾਰਟਿੰਗ ਕੀਤੀ ਹੈ ਔਰ ਅੱਜ ਚੰਗੀ ਗੱਲ ਹੈ, ਫਿਰ ਮੈਂ ਉਹੀ ਗੱਲ ਕਰੂੰਗਾ, ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਦੇ ਵੱਖ-ਵੱਖ ਭਾਗਾਂ ਵਿੱਚ ਲੋਕ ਬੈਠੇ ਇਹ ਸੱਚ ਨੂੰ ਵੀ ਸੁਣ ਸਕਦੇ ਨੇ, ਸੱਚ ਨੂੰ ਵੀ ਪੜ੍ਹ ਸਕਦੇ ਨੇ। ਕੋਈ ਟਾਈਮ ਹੁੰਦਾ ਸੀ ਕਿ ਸੱਚ ਨੂੰ ਸੁਣਨਾ ਤੇ ਸੱਚ ਨੂੰ ਪੜ੍ਹਨਾ ਹਰ ਇੱਕ ਲੋਕਾਂ ਦੇ ਵੱਸ ਦਾ ਰੋਗ ਨਹੀਂ ਸੀ। ਜੋ ਝੂਠ ਹਿੰਦੁਸਤਾਨ ਜਾਂ ਬਾਕੀ ਇਸ ਤਰ੍ਹਾਂ ਦੇ ਲੋਕ ਜਿਹੜੇ ਪਾਵਰ ਵਿੱਚ ਸੀ ਉਹ ਆਪਣਾ ਦੱਸਣਾ ਚਾਹੁੰਦੇ ਸੀ ਉਹ ਦੱਸ ਜਾਂਦੇ ਸੀ। ਮੈਂ ਗੱਲ ਕਰਾਂ ਉਸ ਕਾਲਮ ਦੀ ਜਿਹਨੂੰ ਸਟਾਰਟ ਕੀਤਾ ਡਾਕਟਰ ਅਮਰਜੀਤ ਸਿੰਘ ਨੇ, ਜਿਹਦੀ ਸਟਾਰਟਿੰਗ ਇਹ ਹੈ ਕਿ ਦੁਸ਼ਮਣ ਬਾਤ ਕਰੇ ਅਣਹੋਣੀ। ਹੁਣ ਸਾਨੂੰ ਪਤਾ ਹੈ ਕਿ ਸਾਡੇ ਦੁਸ਼ਮਣ ਨੇ ਹਮੇਸ਼ਾ ਉਹੀ ਗੱਲ ਕਰਨੀ ਹੈ ਜਿਹੜੀ ਅਸੀਂ ਕਦੇ ਸੋਚੀ ਵੀ ਨਹੀਂ ਹੁੰਦੀ। ਜਦੋਂ ਅਸੀਂ ਇਸ ਗੱਲ ਨੂੰ ਲੈਣ ਕੇ ਤੁਰਦੇ ਹਾਂ ਕਿ ਸਿੱਖ ਮੁਸਲਿਮ ਭਾਈਚਾਰਿਆਂ ਵਿੱਚ ਜਿਹੜੀ ਲੜਾਈ ਇਹ ਕਰਵਾਈ ਗਈ ਹੈ, ਦੰਗਿਆਂ ਦਾ ਰੁਆਂ ਫਲਾਨਾ ਧਮਕਾ, ਇਹ ਅੱਜ ਦੀ ਗੱਲ ਨਹੀਂ ਹੈ। ਜਦੋਂ ਮੋਦੀ ਸਰਕਾਰ ਪਾਵਰ ਵਿੱਚ ਆਈ ਹੈ ਉਸ ਟਾਈਮ ਵੀ ਸਿੱਖ ਔਰ ਮੁਸਲਮਾਨ ਕੌਮਾਂ ਨੂੰ ਲੜਾਉਣ ਦੀ ਕੋਸ਼ਿਸ਼, ਔਰ ਅਸੀਂ ਜੇ ਪਹਿਲਾਂ ਤੋਂ ਦੇਖੀਏ ਕਿ ਜਿਹੜਾ ਹਿੰਦੂਤਵੀ ਏਜੰਡਾ ਹੈ ਜਦੋਂ ਇਹ ਦੇਸ਼ ਆਜ਼ਾਦ ਹੁੰਦਾ ਹੈ ਉਸ ਟਾਈਮ 'ਚ ਵੀ ਜਿਹੜੀਆਂ ਅਸੀਂ ਘੱਟ 2% ਕੌਮਾਂ ਹੈ, ਸਾਡਾ ਕਤਲੇਆਮ ਕਿਸ ਤਰ੍ਹਾਂ ਹੋਇਆ ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਬਣਿਆ ਔਰ ਬਾਕੀ ਜਿਹੜੇ ਉਹ ਪਾਸੇ ਬੈਠ ਕੇ ਕਿਸ ਤਰ੍ਹਾਂ ਇਸ ਦਾ ਨਜ਼ਾਰਾ ਦੇਖਦੇ ਰਹੇ ਨੇ। ਔਰ ਜੇ ਅਸੀਂ ਇਸ ਘਟਨਾ ਦੀ ਗੱਲ ਕਰੀਏ ਤਾਂ ਇਹ ਘਟਨਾ ਦੇ ਵਿੱਚ ਜਿਸ ਤਰ੍ਹਾਂ ਲੁੱਟਮਾਰ ਦੀਆਂ ਘਟਨਾਵਾਂ, ਜਿਸ ਤਰ੍ਹਾਂ ਅੱਗ ਲਾਉਣ ਦੀਆਂ ਘਟਨਾਵਾਂ, ਜਿਸ ਤਰ੍ਹਾਂ ਲੋਕਾਂ ਦੇ ਉੱਪਰ ਹਮਲੇ ਕਰਨ ਦੀਆਂ ਘਟਨਾਵਾਂ, ਇਹ ਜੂਨ 1900 ਜਿਹੜਾ ਨਵੰਬਰ 1984 ਦੇ ਨਾਲ ਬੜਾ ਮੇਲ ਖਾਂਦਾ ਹੈ।
ਪਰ ਇੱਕ ਗੱਲ ਹੈ ਜਿਹੜੀ ਕਿ ਮੇਲ ਨਹੀਂ ਖਾਂਦੀ। ਨਵੰਬਰ 1984 ਦੇ ਵਿੱਚ ਇਹਨਾਂ ਨੇ ਇੱਕ ਗੱਲ ਤੇ ਜ਼ੋਰ ਦਿੱਤਾ ਕਿ ਇੱਥੇ ਸਿੱਖਾਂ ਦੇ ਉੱਪਰ ਜਦੋਂ ਹਮਲੇ ਹੋ ਰਹੇ ਸੀ ਉਹਨਾਂ ਨੂੰ ਬਚਾਉਣ ਵਾਲੇ ਹਿੰਦੂ ਭਰਾ ਸੀ, ਹਿੰਦੂਆਂ ਨੇ ਬਚਾਇਆ। ਅੱਜ ਬਚਾਇਆ ਕਿਸ ਨੇ ਹੈ ਉਹ ਤਾਂ ਦੱਸਿਆ ਨਹੀਂ ਜਾ ਰਿਹਾ। ਉਦੋਂ ਇਹ ਨਹੀਂ ਸੀ ਦੱਸਿਆ ਜਾ ਰਿਹਾ ਕਿ ਕਿਸ ਨੇ ਹਮਲੇ ਕੀਤੇ, ਪਰ ਅੱਜ ਬਚਾਇਆ ਕਿਸ ਨੇ ਇਹ ਨਹੀਂ ਦੱਸਿਆ ਜਾ ਰਿਹਾ। ਹਮਲੇ ਕਹਿ ਰਹੇ ਜੀ ਮੁਸਲਮਾਨਾਂ ਵੱਲੋਂ ਕੀਤੇ ਗਏ ਨੇ। ਜਿਸ ਤਰ੍ਹਾਂ ਅਸੀਂ ਇਸ ਨਿਊਜ਼ ਨੂੰ ਪੜ੍ਹਿਆ ਔਰ ਦੇਖਿਆ, ਇਹਦੇ ਵਿੱਚ ਇਹੀ ਸੀ ਕਿ ਇਹ ਸਾਰਾ ਕੁਝ ਦੋਨਾਂ ਕੌਮਾਂ ਦੇ ਵਿੱਚ ਠੀਕ ਠਾਕ ਹੋ ਗਿਆ ਸੀ ਔਰ ਬਾਹਰੋਂ ਬੰਦੇ ਆਏ ਆ ਜਿਨ੍ਹਾਂ ਨੇ ਹਮਲਾ ਕੀਤਾ। ਔਰ ਦੂਸਰੇ ਪਾਸੇ ਜਿਹੜਾ ਪੁਲਿਸ ਫੋਰਸ ਪ੍ਰਸ਼ਾਸਨ ਹੈ ਉਹ ਉਸੇ ਤਰ੍ਹਾਂ ਨਵੰਬਰ 84 ਤਰ੍ਹਾਂ ਉਹਨਾਂ ਵੱਲੋਂ ਕੋਈ ਗੱਲਬਾਤ ਨਾ ਕੀਤੀ ਜਾਣੀ, ਇਹਨਾਂ ਨੂੰ ਰੋਕਿਆ ਨਾ ਜਾਣਾ। ਫਿਰ ਜਿਹੜੀ ਅਸੀਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਇਹ ਦੇਖ ਰਹੇ ਹਾਂ ਕਿ ਜਿਹੜੇ 3 ਬੰਦੇ ਜਿਹੜੇ ਇਸ ਵਿੱਚ ਕਤਲ ਹੋਏ ਨੇ ਉਹਦੇ ਵਿੱਚ RSS ਦਾ ਬੰਦੇ ਦਾ ਕਤਲ ਹੋ ਜਾਣਾ, ਇਹਨਾਂ ਗੱਲਾਂ ਦੇ ਪਿੱਛੇ ਕਾਫੀ ਕੁਛ ਹੈ। ਪਰ ਅੱਜ ਅਗਰ ਕਰਕਰੇ ਵਰਗਾ ਕੋਈ ਵੀਰ ਜਿਉਂਦਾ ਹੁੰਦਾ ਤਾਂ ਸ਼ਾਇਦ ਕੋਈ ਗੱਲ ਬਾਹਰ ਆ ਜਾਂਦੀ, ਪਰ ਇਹਨਾਂ ਨੇ ਤਾਂ ਕਰਕਰੇ ਵਰਗੇ ਉਹ ਲੋਕ ਜਿਹੜੇ ਇਹਨਾਂ ਦਾ ਸੱਚ ਬਾਹਰ ਲਿਆਉਣ ਵਾਲੇ ਸੀ, ਚਾਹੇ ਉਹ ਹਿੰਦੂ ਵੀ ਹੋਣ, ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ, ਉਹਨਾਂ ਦਾ ਵੀ ਕਤਲੇਆਮ ਕਰ ਦਿੱਤਾ। ਤੇ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ, ਜੇ ਇਹਦੇ ਵਿੱਚ ਕੋਈ ਮੁਸਲਮਾਨ ਵੀ ਹੋਣ ਤਾਂ ਉਹਦਾ ਵੀ ਅਸੀਂ ਜੇ ਦੇਖਿਆ ਜਾਵੇ ਤਾਂ ਸਾਡੀ ਕੌਮ ਵਿੱਚੋਂ ਵੀ ਬਾਦਲ ਵਰਗੇ ਜਿਹੜੇ ਬਾਦਲ ਦੇ ਨਾਲ ਹੋਰ ਜਿਹੜੇ ਰਲੇ ਹੋਏ ਨੇ ਤੇ ਉਹ ਅਗਰ ਸਿੱਖੀ ਭੇਸ ਵਿੱਚ ਵੀ ਹੋਣ ਤਾਂ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਸਿੱਖ ਕੌਮ ਲੜ ਰਹੀ ਹੈ ਜਾਂ ਸਿੱਖ ਕੌਮ ਕਿਸੇ ਦੇ ਉੱਪਰ ਅਤਿਆਚਾਰ ਕਰ ਰਹੀ ਹੈ। ਤੇ ਇਹ ਲੋਕ ਸਾਰੇ RSS ਦੇ ਬੰਦੇ ਨੇ, ਉਹਨਾਂ ਦਾ ਭੇਸ ਕੋਈ ਵੀ ਹੋਵੇ ਔਰ RSS ਦਾ ਏਜੰਡਾ ਜਿਹੜਾ ਕਿ ਹੁਣ ਕਿਉਂਕਿ ਉਹ ਪਾਵਰ ਵਿੱਚ ਨੇ ਉਹ ਹਰ ਜਗ੍ਹਾ ਇਹ ਲਾਗੂ ਕਰ ਰਹੇ ਨੇ। ਜਿਸ ਤਰ੍ਹਾਂ ਵੀ ਜਿੱਥੇ ਵੀ ਉਹਨਾਂ ਦਾ ਟਾਈਮ ਲੱਗਦਾ ਉਸ ਢੰਗ ਦੇ ਨਾਲ ਉਹ ਇਸ ਨੂੰ ਲੈ ਕੇ ਆਉਂਦੇ ਨੇ। ਪਰ ਅੱਜ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਪਤਾ ਵੀ ਲੱਗ ਰਿਹਾ ਔਰ ਮੁਸਲਮਾਨ ਔਰ ਸਿੱਖ ਕੌਮ ਨੂੰ ਮੇਰਾ ਖਿਆਲ ਹੈ ਇਹ ਗੱਲ ਦਿਮਾਗ ਵਿੱਚ ਪਾ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਵੀ ਹੋਊਗੀ। ਇਹ 5 ਸਾਲ ਪਾਵਰ ਵਿੱਚ ਨੇ ਇਹ ਲੋਕ, ਇਹਨਾਂ ਨੇ ਇਸ ਤੋਂ ਵੀ ਸ਼ਰਾਰਤਪੂਰਨ ਘਟਨਾ ਕਰਨੀਆਂ ਨੇ। ਇੱਕ ਗੱਲ ਮੈਂ ਹੋਰ ਗੱਲ ਕਰਨੀ ਚਾਹੁੰਦਾ, ਹਿੰਦੁਸਤਾਨ ਦੇ ਅੰਦਰ, ਹਿੰਦੂ ਕਿੰਗਡਮ ਦੇ ਅੰਦਰ ਸਿੱਖ ਔਰ ਮੁਸਲਮਾਨ ਦੋਨੇ ਕੌਮਾਂ ਗੁਲਾਮ ਹਨ ਔਰ ਗੁਲਾਮ ਕੌਮ ਕਦੇ ਦੂਸਰੇ ਤੇ ਜਾ ਕੇ ਅਟੈਕ ਨਹੀਂ ਕਰ ਸਕਦੀ। ਜੇ ਅਸੀਂ ਗੱਲ ਕਰਦੇ ਹਾਂ ਜੂਨ 84 ਦੀ, ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਉੱਪਰ ਜਦੋਂ ਇਹ ਹਿੰਦੁਸਤਾਨ ਨੇ ਅਟੈਕ ਕੀਤਾ ਉਸ ਟਾਈਮ ਵੀ ਸਿੱਖਾਂ ਨੇ ਕਦੇ ਵੀ ਕਿਸੇ ਪੰਜਾਬ ਦੇ ਅੰਦਰ ਹਿੰਦੂਆਂ ਦੇ ਉੱਪਰ ਜਾ ਕੇ ਉਹਨਾਂ ਦੇ ਅਟੈਕ ਨਹੀਂ ਕੀਤਾ, ਉਹਨਾਂ ਦੇ ਘਰਾਂ ਨੂੰ ਅੱਗ ਨਹੀਂ ਲਾਈ, ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਨਹੀਂ ਲਾਈ। ਦੂਸਰੇ ਪਾਸੇ ਅਗਰ ਮੁਸਲਮਾਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ ਇਹਨਾਂ ਨੇ ਕਿਸ ਤਰ੍ਹਾਂ ਢਾਇਆ, ਕਿਸ ਤਰ੍ਹਾਂ ਉੱਥੇ ਨਾਚ ਨੱਚਿਆ ਇਹਨਾਂ ਨੇ। ਉਸ ਟਾਈਮ ਮੁਸਲਮਾਨਾਂ ਵੱਲੋਂ ਕਿਸੇ ਵੀ ਹਿੰਦੂ ਦੇ ਘਰੇ ਜਾ ਕੇ ਕਿਸੇ ਬਾਜ਼ਾਰ ਦੇ ਵਿੱਚ ਕਿਸੇ ਉਹਨਾਂ ਦੀ ਦੁਕਾਨ ਨੂੰ ਅੱਗ ਨਹੀਂ ਲਾਈ ਗਈ। ਤੇ ਇਹ ਦੋਨੇ ਕੌਮਾਂ ਗੁਲਾਮ ਨੇ ਔਰ ਇਹਨਾਂ ਨੂੰ ਮਰਿਆ ਵੀ ਜਾ ਰਿਹਾ, ਇਹਨਾਂ ਨੂੰ ਫਸਾਇਆ ਵੀ ਜਾ ਰਿਹਾ। ਇਹ ਸਾਰੇ ਦੇ ਪਿੱਛੇ ਇਹ ਜਿਹੜਾ ਹਿੰਦੂ ਤਵੀ ਜਿਹੜਾ ਉੱਥੇ ਏਜੰਡਾ ਉਹਨਾਂ ਦਾ, ਅਸੀਂ ਗੱਲ ਕਰ ਲੈਂਦੇ RSS ਦੀ, ਪਰ ਮੈਂ ਤਾਂ ਸੋਚਦਾ ਕਿ ਸਾਰੇ ਦੇ ਸਾਰੇ 90% ਹੀ ਉਹ ਚਾਹੇ ਕਾਂਗਰਸ ਵਿੱਚ ਹੋਣ, ਚਾਹੇ BJP ਵਿੱਚ ਹੋਣ, ਚਾਹੇ ਦੂਸਰੀਆਂ ਪਾਰਟੀਆਂ ਦੇ ਵਿੱਚ ਹੋਣ, ਪਰ ਜਿਹੜੀ ਵਿਚਾਰਧਾਰਾ ਉਹਨਾਂ ਦੀ ਇੱਕ ਹੈ, ਇਹ ਸਾਰੇ ਹੀ ਉੱਥੇ ਘੱਟ ਗਿਣਤੀਆਂ ਦੇ ਲਈ ਡੇਂਜਰ ਨੇ ਔਰ ਇਹਨਾਂ ਦਾ ਇਹ ਜਿਹੜਾ ਕੰਮ ਹੈ ਇਹ ਪਹਿਲਾਂ ਵੀ ਇਹਨਾਂ ਨੇ ਕੀਤਾ ਤੇ ਹੁਣ ਅੱਗੇ ਤੋਂ ਵੀ ਕਰਦੇ ਰਹਿਣਗੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਅਸੀਂ ਪਿਛਲੀ ਵਾਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਉਸ ਬਾਰੇ ਤੁਹਾਡੇ ਵਿਚਾਰ ਜਾਣਨੇ ਸੀ, ਪਰ ਇਸ ਵਾਰ ਜਿਸ ਤਰ੍ਹਾਂ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਤੇ ਉਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਨੇ ਉਸ ਤੇ ਕੰਮ ਕਰਨ ਤੇ ਰੋਕ ਲਗਾ ਦਿੱਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਜਥੇਦਾਰ ਪ੍ਰੈਜ਼ੀਡੈਂਟ ਆਫ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਝਿੰਡਾ ਸਾਹਿਬ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਤੇ ਮੱਥਾ ਵੀ ਨਹੀਂ ਟੇਕਣ ਦਿੱਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਪਹਿਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਕਿ ਹਾਲਾਤਾਂ ਮੁਤਾਬਕ ਕਈ ਵਾਰੀ ਕੋਈ ਗੱਲ ਚੰਗੀ ਵੀ ਹੁੰਦੀ ਹੈ, ਪਰ ਅਸਲ ਵਿੱਚ ਉਹ ਗੱਲ ਦੇ ਕੀ ਨਤੀਜੇ ਨਿਕਲਦੇ ਨੇ, ਕੀ ਉਹਦਾ ਰਿਜ਼ਲਟ ਹੈ, ਉਹ ਕੌਮ ਦੇ ਲਈ ਅੱਗੇ ਜਾ ਕੇ ਕੀ ਹੋਊਗਾ, ਉਹਦੇ ਕਈ ਵਾਰੀ ਮਾਣੇ ਵੱਖਰੇ ਨਿਕਲਦੇ ਨੇ। ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਬਾਦਲ ਜਿਹੜਾ ਆਇਆ ਹੈ ਇਹਨੇ ਸਿੱਖ ਕੌਮ ਦੇ ਲਈ ਹਰ ਕੰਮ ਜੋ ਕੋਈ ਧਾਰਮਿਕ ਬੋਡੀ ਹੋਵੇ ਚਾਹੇ ਪੋਲੀਟੀਕਲ ਬੋਡੀ ਹੋਵੇ ਇਹ ਖਤਮ ਕਰਨ ਦੇ ਲਈ ਆਇਆ। ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਤੋਂ ਬਾਅਦ ਵੀ ਜਿਹੜੀ ਇੱਕ ਪਾਰਟੀ ਸੀ ਉਸਨੂੰ ਇਸਨੇ ਇੰਨਾ ਬਦਨਾਮ ਕਰ ਦਿੱਤਾ ਹੈ ਕਿ ਅੱਜ ਜਥੇਦਾਰ ਸ਼ਬਦ ਇੰਨਾ ਬਦਨਾਮ ਹੋ ਗਿਆ ਹੈ ਜਿਹੜਾ ਕਿ ਸਾਡਾ ਇੱਕ ਰਿਸਪੈਕਟਡ ਵਰਡ ਹੈ। ਜਥੇਦਾਰ ਅਸੀਂ ਬਾਦਲ ਵਰਗੇ ਜਾਂ ਮੱਕੜ ਵਰਗਿਆਂ ਨੂੰ ਨਹੀਂ ਕਹਿੰਦੇ। ਜਦੋਂ ਜਥੇਦਾਰ ਸ਼ਬਦ ਅੱਜ ਲੋਕਾਂ ਦੇ ਦਿਮਾਗ 'ਚ ਆਉਂਦਾ ਹੈ ਤੇ ਤਸਵੀਰ ਇਹਨਾਂ ਦੀ ਆਉਂਦੀ ਹੈ, ਪਰ ਉਹ ਸਾਡੇ ਬਾਬਾ ਦੀਪ ਸਿੰਘ ਵਰਗੇ, ਹਰੀ ਸਿੰਘ ਨਲੂਏ ਵਰਗੇ ਜਥੇਦਾਰ ਸੀ ਜਿਨ੍ਹਾਂ ਨੇ ਲੋਕਾਂ ਲਈ, ਪੰਜਾਬ ਲਈ, ਕੌਮ ਲਈ, ਧਰਮ ਲਈ ਆਪਣਾ ਸਾਰਾ ਕੁਰਬਾਨ ਕੀਤਾ। ਔਰ ਜਿਹੜੀ ਗੱਲ ਹੁਣ ਅੱਜ ਅਸੀਂ ਕਰ ਰਹੇ ਹਾਂ ਗੁਰਬਚਨ ਸਿੰਘ ਵਰਗਿਆਂ ਦੀ, ਜਿਹੜੇ ਉੱਥੇ ਬਿਠਾਏ ਹੋਏ ਨੇ ਬਾਦਲ ਪਰਿਵਾਰ ਨੇ, ਬਾਦਲ ਪਰਿਵਾਰ ਹੀ ਨਹੀਂ ਕਹੂੰਗਾ ਮੈਂ ਤਾਂ, ਇਸ ਤੱਕ ਕਹੂੰਗਾ ਕਿ ਹਿੰਦੁਸਤਾਨ ਨਹੀਂ, ਕਿਉਂਕਿ ਹਿੰਦੁਸਤਾਨ ਬਾਦਲ ਔਰ ਸਾਰਿਆਂ ਨੇ ਜੁੰਡਰੀ ਨੂੰ ਵਰਤਦਾ ਹੈ। ਇਹ ਅਸੀਂ ਸਿੱਖ ਕੌਮ ਦੇ ਲਈ ਬਹੁਤ ਖਤਰਨਾਕ ਨੇ। ਇਹ ਇਹੋ ਜਿਹੇ ਕੰਮ ਕਰ ਰਹੇ ਨੇ ਕਿ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਔਰ ਅਕਾਲ ਤਖਤ ਸਾਹਿਬ ਤੋਂ
ਜਾਰੀ ਹੁੰਦੇ ਹੁਕਮਨਾਮੇ ਆ ਉਹਨਾਂ ਨੂੰ ਇਹ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਕਿ ਲੋਕ ਉਸ ਤੋਂ ਤੰਗ ਆ ਜਾਣ, ਜਿਹੜੇ ਕਿ ਜਿਸ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਇਹਦਾ ਇੱਕੋ ਇੱਕ ਹੱਲ, ਦੋ ਹੱਲ ਹੈ ਇਹਦੇ। ਨੰਬਰ ਇੱਕ ਤਾਂ ਜਿਹੜਾ ਸਥਾਨਕ ਹੱਲ ਤਾਂ ਇਹ ਹੈ ਕਿ ਜਦੋਂ ਤੱਕ ਸਿੱਖ ਨੇਸ਼ਨ ਦਾ ਜਿਹੜਾ ਆਪਣਾ ਦੇਸ਼ ਹੈ, ਲੋਕ ਸੋਚਦੇ ਹੋਣਗੇ ਕਿ ਬਾਦਲ ਚਲਿਆ ਜਾਵੇ ਜਾਂ ਇਹ ਆ ਜੇ, ਪਰ ਮੇਰਾ ਜਿਹੜਾ ਵਿਚਾਰ ਹੈ ਕਿ ਜਦੋਂ ਤੱਕ ਸਾਡਾ ਆਪਣਾ ਦੇਸ਼ ਖਾਲਿਸਤਾਨ ਉਸ ਦੁਨੀਆ ਦੇ ਇਸ ਨਕਸ਼ੇ ਵਿੱਚ ਨਹੀਂ ਆ ਜਾਂਦਾ, ਇਸ ਤਰ੍ਹਾਂ ਦੀਆਂ ਸਾਨੂੰ ਪ੍ਰੋਬਲਮਾਂ ਨਹੀਂ ਇਸ ਤੋਂ ਵੀ ਵੱਧ ਹੋਣਗੀਆਂ। ਪਰ ਜਦੋਂ ਤੱਕ ਇਹ ਨਹੀਂ ਆਉਂਦਾ, ਮੈਂ ਸੋਚਦਾ ਹਾਂ ਕਿ ਸਾਨੂੰ ਬਾਹਰਲੇ ਸਿੱਖਾਂ ਨੂੰ ਰਲ ਕੇ ਔਰ ਜਿਹੜੇ ਵੀ ਹਿੰਦੁਸਤਾਨ ਦੇ ਘੇਰੇ ਵਿੱਚ ਕੁਝ ਲੋਕ ਜਿਹੜੇ ਸਮਝਦੇ ਨੇ ਕਿ ਕੌਮ ਸਾਡੀ ਗੁਲਾਮ ਹੈ, ਆਜ਼ਾਦੀ ਵੱਲ ਜਾਣੀ ਚਾਹੀਦੀ ਹੈ, ਸਾਨੂੰ ਇਕੱਠਿਆਂ ਹੋ ਕੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਬਾਡੀ ਤਿਆਰ ਕਰਨੀ ਚਾਹੀਦੀ ਹੈ ਜਿਹੜੀ ਕਿ ਹਿੰਦੁਸਤਾਨ ਦੀ ਇਸ ਸਿਸਟਮ ਤੋਂ, ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਹੋਵੇ, ਜਿਹੜਾ ਕਿ ਸਾਰੀ ਕੌਮ ਉੱਥੋਂ ਆਇਆ ਸੰਦੇਸ਼ ਮੰਨੇ। ਔਰ ਇਹ ਜਿਹੜੇ ਇੱਥੇ ਜੁੰਡਲੀ ਇੱਥੇ ਕਾਬਜ਼ ਹੋਈ ਆ, ਅੱਜ ਅਕਾਲ ਤਖਤ ਸਾਹਿਬ ਹੋਵੇ, ਸ਼੍ਰੋਮਣੀ ਕਮੇਟੀ ਹੋਵੇ, ਸਾਡਾ ਸ਼੍ਰੋਮਣੀ ਅਕਾਲੀ ਦਲ ਹੋਵੇ, ਪੋਲੀਟੀਕਲ ਪਾਰਟੀਆਂ, ਸਾਰਾ ਕੁਝ ਅੱਜ ਜਿਹੜਾ ਹਿੰਦੁਸਤਾਨ ਹੈ ਉਸਨੇ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ। ਸਾਡਾ ਪੰਜਾਬ, ਸਾਡੇ ਲੋਕ, ਉਹਨਾਂ ਵਿਚਾਰਿਆਂ ਨੂੰ ਉੱਥੇ ਬਹੁਤਾ ਪਤਾ ਨਹੀਂ ਲੱਗਦਾ। ਇੱਥੋਂ ਤੱਕ ਕਿ ਮੈਂ ਜਿਹੜਾ ਸੋਚਦਾ ਹੈ ਕਿ ਜਿਹੜੇ ਬਾਦਲ ਦਲ ਦੇ ਨਾਲ ਵੀ ਬਹੁਤੇ ਲੋਕ ਜਿਹੜੇ ਜੁੜੇ ਹੋਏ ਨੇ, ਉਹ ਵੀ ਵਿਚਾਰੇ, ਕੁਝ ਲੋਕ ਜਿਹੜੇ ਤੱਲੇ ਜਿਹੜੇ ਉਹ ਕਿਸੇ ਨਾ ਕਿਸੇ ਮਜਬੂਰੀਆਂ ਕਾਰਨ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹਨਾਂ ਕੋਲੇ ਮੀਡੀਆ ਹੈ ਹੀ ਨਹੀਂ ਹੈ ਕਿ ਕੀ ਕਰਨ। ਦੂਸਰੇ ਪਾਸੇ ਕਾਂਗਰਸ ਬੈਠੀ ਹੈ, ਬੀਜੇਪੀ ਬੈਠੀ ਹੈ, ਉਹ ਜਾਣ ਕਿੱਧਰ। ਉਹਨਾਂ ਲੋਕਾਂ ਨੂੰ ਵੀ ਮੇਰਾ ਖਿਆਲ ਹੈ ਬਹੁਤਾ ਦੋਸ਼ ਨਹੀਂ ਅਸੀਂ ਦੇ ਸਕਦੇ, ਪਰ ਜਿੱਦੇ ਸਾਡਾ ਆਪਣੀ ਪਾਵਰ ਹੋਊਗੀ, ਸਾਡਾ ਘਰ ਹੋਊਗਾ, ਸਾਰੇ ਲੋਕ ਇਹੀ ਸਹੀ ਕੰਮ ਕਰਨਗੇ। ਜਿਹੜੀ ਇੱਕ ਗੱਲ ਮੈਂ ਵਾਰ-ਵਾਰ ਸੁਣਦਾ ਹੈ ਕਿ ਵੋਟਾਂ ਦੀ ਰਾਜਨੀਤੀ ਹਿੰਦੁਸਤਾਨ ਦੇ ਵਿੱਚ, ਤੇ ਵੋਟਾਂ ਦੀ ਰਾਜਨੀਤੀ ਵਿੱਚ ਸਿੱਖ ਔਰ ਮੁਸਲਮਾਨ ਹੀ ਕਿਉਂ ਮਾਰੇ ਜਾਂਦੇ ਨੇ, ਕਦੇ ਦੂਸਰੇ ਕਦੇ ਨਹੀਂ ਮਾਰੇ ਜਾਂਦੇ। ਇਹ ਵੋਟਾਂ ਦੀ ਰਾਜਨੀਤੀ ਜੇ ਇਸ ਤਰ੍ਹਾਂ ਦੀ ਹੈ ਤੇ ਮੇਰਾ ਖਿਆਲ ਹੈ ਇਸ ਰਾਜਨੀਤੀ ਤੋਂ ਛੁਟਕਾਰਾ ਇਹੀ ਹੈ ਕਿ ਬਹੁ ਗਿਣਤੀ ਤੋਂ ਵੱਖ ਆਪਣਾ ਦੇਸ਼ ਹੋਵੇ, ਜਿੱਥੇ ਕੋਈ ਦੂਸਰੀ ਬਹੁ ਗਿਣਤੀ ਦੀਆਂ ਵੋਟਾਂ ਦੇ ਖਾਤਰ ਸਾਡਾ ਕਤਲੇਆਮ ਨਾ ਹੋਵੇ। ਸਾਨੂੰ ਇਧਰਲੇ ਪਾਸੇ ਨੂੰ ਆਉਣ ਦੀ ਲੋੜ ਹੈ ਜੀ। ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾਏ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਰੂਬਰੂ ਹੋਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਵੀਰ ਜੀ ਇਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।